ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੋਸਟਲ ਸਰਵਿਸ 2026 ਦੇ ਵਿੱਚ ਆਪਣੇ ਜਿੰਨੇ ਵੀ ਟਰੱਕ ਹੈਗੇ ਆ ਉਹਨਾਂ ਨੂੰ ਇਲੈਕਟ੍ਰੀਫਾਈ ਕਰ ਦੋਗੇ, ਇਲੈਕਟ੍ਰਿਕ ਵਹੀਕਲਸ ਹੋਣਗੀਆਂ। 66,000 ਦੇ ਕਰੀਬ ਜਿਹੜੇ ਆਪਣੇ ਘਰਾਂ 'ਚ ਚਿੱਠੀਆਂ ਵੰਡਣ ਆਉਂਦੇ ਆ, ਪੋਸਟ ਆਫਿਸ ਦੇ, ਗਵਰਨਮੈਂਟ ਦੇ EMPLOYEES, ਛੋਟੇ-ਛੋਟੇ ਟਰੱਕ ਜਿਹੜੇ ਉਹਨਾਂ ਦੇ ਕੋਲ ਹੁੰਦੇ ਆ, ਉਹ 66,000 ਦੇ ਕਰੀਬ ਇਲੈਕਟ੍ਰਿਕ ਫਲੀਟ ਬਣ ਜਾਣਗੇ 2026 ਤਾਈਂ। ਸੋ ਬਹੁਤ ਲਾਗੇ ਦਾ ਸਮਾਂ ਆ, ਸਿਰਫ 4 ਸਾਲਾਂ ਦੇ ਵਿੱਚ ਤੇ ਇਹ ਕਹਿੰਦੇ এনवायरमेंट ਦੇ ਲਈ ਬਹੁਤ ਵਧੀਆ ਹੋਊਗਾ। 60,000 ਦੇ ਕਰੀਬ ਪੋਸਟ ਆਫਿਸ ਵਾਲੇ ਵਹੀਕਲਸ ਬਾਈ ਕਰਨ ਜਾ ਰਹੇ ਆ, ਨੈਕਸਟ ਜਨਰੇਸ਼ਨ ਡਿਲੀਵਰੀ ਵਹੀਕਲਸ। ਇਹਨਾਂ ਨੇ ਕੰਟਰੈਕਟ ਕੀਤਾ ਹੈ ਉਹ ਓਸ਼ਕੋਸ਼ ਜਾਪਾਨ ਦੇ ਵਿੱਚ 45,000 ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ। ਪੋਸਟ ਮਾਸਟਰ ਜਨਰਲ ਲੂਇਸ ਡਿਜੋਏ ਨੇ ਦੱਸਿਆ ਆ ਵੀ ਉਹ ਬਹੁਤ ਜਲਦੀ ਪਹੁੰਚ ਜਾਣਗੀਆਂ। ਉਹ ਤੋਂ ਬਾਅਦ ਫਿਰ 21,000 ਉਸ ਤੋਂ ਬਾਅਦ ਪਹੁੰਚਣਗੀਆਂ ਤੇ 9.6 ਬਿਲੀਅਨ ਡਾਲਰ ਇਹ ਜੋ ਛੋਟੇ ਟਰੱਕ ਆ ਉਹਨਾਂ ਦੇ ਖਰੀਦਣ ਦੇ ਉੱਤੇ ਪੋਸਟ ਆਫਿਸ ਵੱਲੋਂ ਲਾਇਆ ਜਾਊਗਾ ਤੇ ਇਹਦੇ ਵਿੱਚ 3 ਬਿਲੀਅਨ ਡਾਲਰ ਉਹਨਾਂ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚੋਂ ਮਿਲੂਗਾ। ਤੇ 1,06,000 ਜਿਹੜੀਆਂ ਉਹਨਾਂ ਦੀਆਂ ਵਹੀਕਲ ਆ 2028 ਤੱਕ ਉਹ ਬਾਈ ਕਰ ਲੈਣਗੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੋਸਟਲ ਸਰਵਿਸ 2026 ਦੇ ਵਿੱਚ ਆਪਣੇ ਜਿੰਨੇ ਵੀ ਟਰੱਕ ਹੈਗੇ ਆ ਉਹਨਾਂ ਨੂੰ ਇਲੈਕਟ੍ਰੀਫਾਈ ਕਰ ਦੋਗੇ, ਇਲੈਕਟ੍ਰਿਕ ਵਹੀਕਲਸ ਹੋਣਗੀਆਂ। 66,000 ਦੇ ਕਰੀਬ ਜਿਹੜੇ ਆਪਣੇ ਘਰਾਂ 'ਚ ਚਿੱਠੀਆਂ ਵੰਡਣ ਆਉਂਦੇ ਆ, ਪੋਸਟ ਆਫਿਸ ਦੇ, ਗਵਰਨਮੈਂਟ ਦੇ EMPLOYEES, ਛੋਟੇ-ਛੋਟੇ ਟਰੱਕ ਜਿਹੜੇ ਉਹਨਾਂ ਦੇ ਕੋਲ ਹੁੰਦੇ ਆ, ਉਹ 66,000 ਦੇ ਕਰੀਬ ਇਲੈਕਟ੍ਰਿਕ ਫਲੀਟ ਬਣ ਜਾਣਗੇ 2026 ਤਾਈਂ। ਸੋ ਬਹੁਤ ਲਾਗੇ ਦਾ ਸਮਾਂ ਆ, ਸਿਰਫ 4 ਸਾਲਾਂ ਦੇ ਵਿੱਚ ਤੇ ਇਹ ਕਹਿੰਦੇ এনवायरमेंट ਦੇ ਲਈ ਬਹੁਤ ਵਧੀਆ ਹੋਊਗਾ। 60,000 ਦੇ ਕਰੀਬ ਪੋਸਟ ਆਫਿਸ ਵਾਲੇ ਵਹੀਕਲਸ ਬਾਈ ਕਰਨ ਜਾ ਰਹੇ ਆ, ਨੈਕਸਟ ਜਨਰੇਸ਼ਨ ਡਿਲੀਵਰੀ ਵਹੀਕਲਸ। ਇਹਨਾਂ ਨੇ ਕੰਟਰੈਕਟ ਕੀਤਾ ਹੈ ਉਹ ਓਸ਼ਕੋਸ਼ ਜਾਪਾਨ ਦੇ ਵਿੱਚ 45,000 ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ। ਪੋਸਟ ਮਾਸਟਰ ਜਨਰਲ ਲੂਇਸ ਡਿਜੋਏ ਨੇ ਦੱਸਿਆ ਆ ਵੀ ਉਹ ਬਹੁਤ ਜਲਦੀ ਪਹੁੰਚ ਜਾਣਗੀਆਂ। ਉਹ ਤੋਂ ਬਾਅਦ ਫਿਰ 21,000 ਉਸ ਤੋਂ ਬਾਅਦ ਪਹੁੰਚਣਗੀਆਂ ਤੇ 9.6 ਬਿਲੀਅਨ ਡਾਲਰ ਇਹ ਜੋ ਛੋਟੇ ਟਰੱਕ ਆ ਉਹਨਾਂ ਦੇ ਖਰੀਦਣ ਦੇ ਉੱਤੇ ਪੋਸਟ ਆਫਿਸ ਵੱਲੋਂ ਲਾਇਆ ਜਾਊਗਾ ਤੇ ਇਹਦੇ ਵਿੱਚ 3 ਬਿਲੀਅਨ ਡਾਲਰ ਉਹਨਾਂ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚੋਂ ਮਿਲੂਗਾ। ਤੇ 1,06,000 ਜਿਹੜੀਆਂ ਉਹਨਾਂ ਦੀਆਂ ਵਹੀਕਲ ਆ 2028 ਤੱਕ ਉਹ ਬਾਈ ਕਰ ਲੈਣਗੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੋਸਟਲ ਸਰਵਿਸ 2026 ਦੇ ਵਿੱਚ ਆਪਣੇ ਜਿੰਨੇ ਵੀ ਟਰੱਕ ਹੈਗੇ ਆ ਉਹਨਾਂ ਨੂੰ ਇਲੈਕਟ੍ਰੀਫਾਈ ਕਰ ਦੋਗੇ, ਇਲੈਕਟ੍ਰਿਕ ਵਹੀਕਲਸ ਹੋਣਗੀਆਂ। 66,000 ਦੇ ਕਰੀਬ ਜਿਹੜੇ ਆਪਣੇ ਘਰਾਂ 'ਚ ਚਿੱਠੀਆਂ ਵੰਡਣ ਆਉਂਦੇ ਆ, ਪੋਸਟ ਆਫਿਸ ਦੇ, ਗਵਰਨਮੈਂਟ ਦੇ EMPLOYEES, ਛੋਟੇ-ਛੋਟੇ ਟਰੱਕ ਜਿਹੜੇ ਉਹਨਾਂ ਦੇ ਕੋਲ ਹੁੰਦੇ ਆ, ਉਹ 66,000 ਦੇ ਕਰੀਬ ਇਲੈਕਟ੍ਰਿਕ ਫਲੀਟ ਬਣ ਜਾਣਗੇ 2026 ਤਾਈਂ। ਸੋ ਬਹੁਤ ਲਾਗੇ ਦਾ ਸਮਾਂ ਆ, ਸਿਰਫ 4 ਸਾਲਾਂ ਦੇ ਵਿੱਚ ਤੇ ਇਹ ਕਹਿੰਦੇ এনवायरमेंट ਦੇ ਲਈ ਬਹੁਤ ਵਧੀਆ ਹੋਊਗਾ। 60,000 ਦੇ ਕਰੀਬ ਪੋਸਟ ਆਫਿਸ ਵਾਲੇ ਵਹੀਕਲਸ ਬਾਈ ਕਰਨ ਜਾ ਰਹੇ ਆ, ਨੈਕਸਟ ਜਨਰੇਸ਼ਨ ਡਿਲੀਵਰੀ ਵਹੀਕਲਸ। ਇਹਨਾਂ ਨੇ ਕੰਟਰੈਕਟ ਕੀਤਾ ਹੈ ਉਹ ਓਸ਼ਕੋਸ਼ ਜਾਪਾਨ ਦੇ ਵਿੱਚ 45,000 ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ। ਪੋਸਟ ਮਾਸਟਰ ਜਨਰਲ ਲੂਇਸ ਡਿਜੋਏ ਨੇ ਦੱਸਿਆ ਆ ਵੀ ਉਹ ਬਹੁਤ ਜਲਦੀ ਪਹੁੰਚ ਜਾਣਗੀਆਂ। ਉਹ ਤੋਂ ਬਾਅਦ ਫਿਰ 21,000 ਉਸ ਤੋਂ ਬਾਅਦ ਪਹੁੰਚਣਗੀਆਂ ਤੇ 9.6 ਬਿਲੀਅਨ ਡਾਲਰ ਇਹ ਜੋ ਛੋਟੇ ਟਰੱਕ ਆ ਉਹਨਾਂ ਦੇ ਖਰੀਦਣ ਦੇ ਉੱਤੇ ਪੋਸਟ ਆਫਿਸ ਵੱਲੋਂ ਲਾਇਆ ਜਾਊਗਾ ਤੇ ਇਹਦੇ ਵਿੱਚ 3 ਬਿਲੀਅਨ ਡਾਲਰ ਉਹਨਾਂ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚੋਂ ਮਿਲੂਗਾ। ਤੇ 1,06,000 ਜਿਹੜੀਆਂ ਉਹਨਾਂ ਦੀਆਂ ਵਹੀਕਲ ਆ 2028 ਤੱਕ ਉਹ ਬਾਈ ਕਰ ਲੈਣਗੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪੋਸਟਲ ਸਰਵਿਸ 2026 ਦੇ ਵਿੱਚ ਆਪਣੇ ਜਿੰਨੇ ਵੀ ਟਰੱਕ ਹੈਗੇ ਆ ਉਹਨਾਂ ਨੂੰ ਇਲੈਕਟ੍ਰੀਫਾਈ ਕਰ ਦੋਗੇ, ਇਲੈਕਟ੍ਰਿਕ ਵਹੀਕਲਸ ਹੋਣਗੀਆਂ। 66,000 ਦੇ ਕਰੀਬ ਜਿਹੜੇ ਆਪਣੇ ਘਰਾਂ 'ਚ ਚਿੱਠੀਆਂ ਵੰਡਣ ਆਉਂਦੇ ਆ, ਪੋਸਟ ਆਫਿਸ ਦੇ, ਗਵਰਨਮੈਂਟ ਦੇ EMPLOYEES, ਛੋਟੇ-ਛੋਟੇ ਟਰੱਕ ਜਿਹੜੇ ਉਹਨਾਂ ਦੇ ਕੋਲ ਹੁੰਦੇ ਆ, ਉਹ 66,000 ਦੇ ਕਰੀਬ ਇਲੈਕਟ੍ਰਿਕ ਫਲੀਟ ਬਣ ਜਾਣਗੇ 2026 ਤਾਈਂ। ਸੋ ਬਹੁਤ ਲਾਗੇ ਦਾ ਸਮਾਂ ਆ, ਸਿਰਫ 4 ਸਾਲਾਂ ਦੇ ਵਿੱਚ ਤੇ ਇਹ ਕਹਿੰਦੇ এনवायरमेंट ਦੇ ਲਈ ਬਹੁਤ ਵਧੀਆ ਹੋਊਗਾ। 60,000 ਦੇ ਕਰੀਬ ਪੋਸਟ ਆਫਿਸ ਵਾਲੇ ਵਹੀਕਲਸ ਬਾਈ ਕਰਨ ਜਾ ਰਹੇ ਆ, ਨੈਕਸਟ ਜਨਰੇਸ਼ਨ ਡਿਲੀਵਰੀ ਵਹੀਕਲਸ। ਇਹਨਾਂ ਨੇ ਕੰਟਰੈਕਟ ਕੀਤਾ ਹੈ ਉਹ
ਓਸ਼ਕੋਸ਼ ਜਾਪਾਨ ਦੇ ਵਿੱਚ 45,000 ਇਲੈਕਟ੍ਰਿਕ ਵਹੀਕਲਸ ਜਿਹੜੀਆਂ ਆ ਪੋਸਟ ਮਾਸਟਰ ਜਨਰਲ ਲੂਇਸ ਡਿਜੋਏ ਨੇ ਦੱਸਿਆ ਆ ਵੀ ਉਹ ਬਹੁਤ ਜਲਦੀ ਪਹੁੰਚ ਜਾਣਗੀਆਂ। ਉਹ ਤੋਂ ਬਾਅਦ ਫਿਰ 21,000 ਉਸ ਤੋਂ ਬਾਅਦ ਪਹੁੰਚਣਗੀਆਂ ਤੇ 9.6 ਬਿਲੀਅਨ ਡਾਲਰ ਇਹ ਜੋ ਛੋਟੇ ਟਰੱਕ ਆ ਉਹਨਾਂ ਦੇ ਖਰੀਦਣ ਦੇ ਉੱਤੇ ਪੋਸਟ ਆਫਿਸ ਵੱਲੋਂ ਲਾਇਆ ਜਾਊਗਾ ਤੇ ਇਹਦੇ ਵਿੱਚ 3 ਬਿਲੀਅਨ ਡਾਲਰ ਉਹਨਾਂ ਨੂੰ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਹੜਾ ਪਾਸ ਕੀਤਾ ਉਹਦੇ ਵਿੱਚੋਂ ਮਿਲੂਗਾ ਤੇ 1,06,000 ਜਿਹੜੀਆਂ ਉਹਨਾਂ ਦੀਆਂ ਵਹੀਕਲ ਆ 2028 ਤੱਕ ਉਹ ਬਾਈ ਕਰ ਲੈਣਗੇ।